ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਅਗਸਤ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 253। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੁਹਾਨੂੰ ਮੁਬਾਰਕਾਂ ਦੇਣੀਆਂ ਨੇ। ਇੰਡੀਆ ਦੇ ਨਾਲ ਜਦੋਂ ਤੁਹਾਡੀ ਝੜਪ ਹੋਈ ਤੇ ਤੁਹਾਨੂੰ ਹੋਰ ਕੁਝ ਲੱਭਾ ਜਾਂ ਨਹੀਂ ਲੱਭਾ, ਮਤਲਬ ਹੋਇਆ ਕੀ ਸੀ ਜਦੋਂ ਇੰਡੀਆ ਨਾਲ ਝੜਪ ਹੋਈ ਸੀ, ਪਹਿਲਾਂ ਤੁਹਾਨੂੰ ਇਹ ਦੱਸ ਦਈਏ। ਇੰਡੀਆ ਨੂੰ ਅਫਰੇਵਾਂ ਹੋਇਆ ਸੀ ਔਰ ਬੜਿਆਂ ਸਾਲਾਂ ਦਾ ਹੋਇਆ ਸੀ। ਬਾਰ-ਬਾਰ ਹਟ ਕੇ ਵੱਜਦਾ ਸੀ ਮੋਦੀ ਨੂੰ ਵੀ ਕਿਸੇ ਨੇ ਗਲਤਫਹਿਮੀ ਪਾਈ ਸੀ। ਬਹਰਲ ਮੋਦੀ ਹਟ ਕੇ ਵੱਜਦਾ ਸੀ, ਇੱਕ ਵਾਰੀ ਫੇਰ ਵੱਜਿਆ ਔਰ ਮੋਦੀ ਨੇ 100 ਤੋਂ ਜ਼ਿਆਦਾ ਪਾਕਿਸਤਾਨੀ ਸ਼ਹੀਦ ਕਰ ਦਿੱਤੇ ਚੰਦ ਘੰਟਿਆਂ 'ਚ। ਮਿਜ਼ਾਈਲ ਮਾਰੇ 7-8 ਥਾਵਾਂ ਦੇ ਉੱਤੇ, ਨਿਸ਼ਾਨੇ ਲੈ ਕੇ ਉਹਨੇ ਮਿਜ਼ਾਈਲ ਮਾਰੇ। ਪਾਕਿਸਤਾਨ ਵੱਲੋਂ ਰਾਣਾ ਸਨਾਉੱਲਾ ਸਾਹਿਬ ਨਿਕਲੇ ਬਾਹਰ, ਬਾਕੀ ਵੀ ਨਿਕਲੇ ਸਾਰੇ, ਲੇਕਿਨ ਇਹਨਾਂ ਨੇ ਹਕੂਮਤ ਵੱਲੋਂ ਐਲਾਨ ਕੀਤਾ ਵੀ ਜੇ ਇੰਡੀਆ ਹੋਰ ਨਾ ਮਾਰੇ ਮਿਜ਼ਾਈਲ, ਮਤਲਬ ਹੋਰ ਕਟਾਪਾ ਸਾਡਾ ਨਾ ਚਾੜੇ, ਤੇ ਅਸੀਂ ਜ਼ਿੰਮੇਦਾਰ ਰਿਆਸਤ ਹੈ, ਅਸੀਂ ਇਹਦਾ ਜਵਾਬ ਨਹੀਂ ਦੇਵਾਂਗੇ। ਮਤਲਬ ਅਸੀਂ 100 ਬੰਦਾ ਸ਼ਹੀਦ ਕਰਵਾ ਕੇ ਖਾਮੋਸ਼ੀ ਇਖਤਿਆਰ ਕਰਨ ਦਾ ਐਲਾਨ ਕਰ ਦਿੱਤਾ। ਮੋਦੀ ਨੂੰ ਹੋਰ ਚੜ੍ਹ ਮਚ ਗਈ ਉਹਦੇ ਨਾਲ। ਮੋਦੀ ਨੇ ਕੀ ਕੀਤਾ ਕਿ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਏਅਰਫੋਰਸ ਦੀਆਂ ਬੇਸਿਸ ਸਨ, ਉਹਨਾਂ ਦੇ ਜਿਹਨੂੰ ਕਹਿੰਦੇ ਨਾ ਵੀ ਤੱਕ ਕੇ ਨਿਸ਼ਾਨੇ ਲਏ, ਤੇ ਉੱਥੇ ਉਹਨੇ ਬੰਬਾਰੀ ਕਰਨੀ, ਮੀਨ ਉੱਥੇ ਮਿਜ਼ਾਈਲ ਮਾਰਨੇ ਸ਼ੁਰੂ ਕਰ ਦਿੱਤੇ। ਜਿਵੇਂ ਸਾਡਾ ਮਿਜ਼ਾਈਲ ਪ੍ਰੋਗਰਾਮ ਵੀ ਤਗੜਾ ਹੈ, ਉਹਨਾਂ ਦੇ ਕੋਲ ਵੀ ਜਿਹੜਾ ਮਿਜ਼ਾਈਲ ਪ੍ਰੋਗਰਾਮ ਹੈ ਉਹ ਬੜਾ ਹੀ ਤਗੜਾ ਹੈ। ਕੁਝ ਲੋਕ ਤਾਂ ਕਹਿੰਦੇ ਨੇ ਕਿ ਐਟਮ ਬੰਬ ਵਾਲਾ ਪ੍ਰੋਗਰਾਮ ਸਾਡਾ ਤਗੜਾ ਹੈ, ਲੇਕਿਨ ਮਿਜ਼ਾਈਲਾਂ ਦੇ ਵਿੱਚ ਐਕੂਰੇਸੀ ਉਹਨਾਂ ਕੋਲ ਬਹੁਤੀ ਹੈ। ਜਿਹੜਾ ਉਹਨਾਂ ਨੇ ਨਿਸ਼ਾਨਾ ਲਿਆ, ਇੰਚਾਂ ਦੇ ਹਿਸਾਬ ਨਾਲ ਵੀ ਖਰਾਬੀ ਨਹੀਂ ਹੋਈ, ਬਿਲਕੁਲ ਤੱਕ ਕੇ ਉਹਨਾਂ ਨੇ ਦਰੁਸਤ ਨਿਸ਼ਾਨੇ ਲਏ। ਹੁਣ ਉਸ ਦੇ ਬਾਵਜੂਦ ਸਾਡੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਸਨ ਤੇ ਦੂਜੇ ਸਨ, ਉਹ ਜੰਗ ਕਰਨ ਨੂੰ ਤਿਆਰ ਨਹੀਂ ਸੀ। ਉਸ ਵੇਲੇ ਅਸੀਂ ਖਬਰ ਬ੍ਰੇਕ ਕੀਤੀ ਸੀ ਔਰ ਤੁਹਾਨੂੰ ਦੱਸਿਆ ਸੀ ਕਿ ਏਅਰ ਚੀਫ ਮੀਟਿੰਗ ਦੇ ਵਿੱਚੋਂ ਗੁੱਸੇ ਨਾਲ ਉੱਠ ਕੇ ਚਲੇ ਗਏ ਔਰ ਉਹਨਾਂ ਨੇ ਕਿਹਾ ਵੀ ਜਿਹੜੀ ਏਅਰ ਫੋਰਸ ਮੇਰੇ ਕੋਲ ਹੈ, ਜੇ ਏਅਰ ਬੇਸਿਸ ਦੇ ਉੱਤੇ ਖਲੋਤੇ ਜਹਾਜ਼ ਹੀ ਤਬਾਹ ਕਰਵਾ ਲਏ ਮੈਂ, ਤੇ ਆਖਰ ਤੇ ਤੁਸੀਂ ਮੈਨੂੰ ਕਿਹਾ ਵੀ ਹੁਣ ਲੜਨਾ ਹੈ, ਤੇ ਮੈਂ ਕਿਵੇਂ ਲੜਾਂਗਾ ਉਦੋਂ? ਜਿਸ ਵੇਲੇ ਏਅਰ ਬੇਸਿਸ ਜਿਹੜੀਆਂ ਨੇ ਉਹਨਾਂ ਦੇ ਰਨਵੇ ਹੀ ਤਬਾਹ ਕਰ ਦਿੱਤੇ ਜਾਂ ਜਹਾਜ਼ਾਂ ਨੂੰ ਖਲੋਤਿਆਂ ਨੁਕਸਾਨ ਹੈਂਗਰਾਂ 'ਚ ਪਹੁੰਚਾ ਦਿੱਤਾ, ਔਰ ਫਿਰ ਬਾਅਦ 'ਚ ਤੁਸੀਂ ਆਖਿਆ ਵੀ ਹੁਣ ਲੜਾਈ ਲੜਨੀ, ਤੇ ਮੈਂ ਕਿਸ ਤਰ੍ਹਾਂ ਲੜਾਂਗਾ? ਫਿਰ ਜਹਾਜ਼ ਉੱਡਣਗੇ ਹੀ ਨਹੀਂ। ਤੇ ਫਿਰ ਵੇਖੋ, ਜਿਹੜਾ ਜਹਾਜ਼ ਹੈ ਉਹ ਫਜ਼ਾ ਦੇ ਵਿੱਚ ਖਤਰਨਾਕ ਹੈ ਨਾ ਉੱਡਦਾ ਹੋਇਆ, ਜ਼ਮੀਨ 'ਤੇ ਖਲੋਤਾ ਤਾਂ ਬੇਕਾਰ ਹੈ ਨਾ। ਜ਼ਮੀਨ 'ਤੇ ਖਲੋਤਾ ਤਾਂ ਉਹਦੇ ਨਾਲ ਉਹ ਡਾਂਗ ਜ਼ਿਆਦਾ ਕੰਮ ਕਰ ਦੇਗੀ। ਮੈਂ ਮਿਸਾਲ ਦੇ ਤੌਰ 'ਤੇ ਕਹਿ ਰਿਹਾ, ਕਿਉਂਕਿ ਉਹਦੇ ਨਾਲ ਤੁਸੀਂ ਕਿਸੇ ਬੰਦੇ ਦੇ ਸਿਰ 'ਚ ਤਾਂ ਨਹੀਂ ਕੁਛ ਮਾਰ ਦੇਣੀ ਜੇ ਉਹ ਥੱਲੇ ਜ਼ਮੀਨ ਦੇ ਉੱਤੇ ਖਲੋਤਾ ਹੈ। ਤੇ ਫਿਰ ਏਅਰ ਚੀਫ ਨੇ ਕਿਹਾ ਜੀ ਕਿ ਮੇਰੇ ਤੇ ਮਜ਼ੀਦ ਹਮਲਾ ਹੋਇਆ ਤੇ ਮੈਂ ਤੇ ਵਾਪਸ ਹਮਲਾ ਕਰਨਾ ਹੈ। ਇਸ ਗੱਲ ਦੇ ਉੱਤੇ ਗੱਲ ਮੁੱਕੀ ਔਰ ਏਅਰ ਚੀਫ ਨੇ ਆਪਣਾ ਫੈਸਲਾ ਆਪ ਕੀਤਾ ਔਰ ਜਿਸ ਵੇਲੇ ਇੰਡੀਆ ਨੇ ਦੋਹਰੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਜਿਹੜੀਆਂ ਧੂੜਾਂ ਪੁੱਟੀਆਂ ਗਈਆਂ ਉਹ ਤੁਹਾਡੇ ਸਾਹਮਣੇ ਨੇ। ਅੱਛਾ ਚਲੋ, ਜੋ ਵੀ ਕੀਤਾ ਏਅਰ ਫੋਰਸ ਨੇ, ਸੁਥਰੀ ਲੜਾਈ ਲੜੀ, ਲੇਕਿਨ ਉਸ ਤੋਂ ਬਾਅਦ ਹੋਣਾ ਕੀ ਸੀ ਕਿ ਲੜਾਈ ਕਿਸੇ ਨੇ, ਮਤਲਬ ਸ਼ਿਕਾਰ ਕਿਸੇ ਨੇ ਮਾਰਿਆ ਤੇ ਗਿੱਧਾਂ ਕੋਈ ਹੋਰ ਆ ਗਈਆਂ। ਫੀਲਡ ਮਾਰਸ਼ਲ ਸਾਹਿਬ ਵਿੱਚੋਂ ਜਿਹੜੇ ਨੇ ਉਹ 5 ਸਿਤਾਰਾ ਫੀਲਡ ਮਾਰਸ਼ਲ ਬਣ ਗਏ ਤੇ ਉਹਨਾਂ ਤਾਰੇ ਸ਼ਾਰੇ ਲਾ ਕੇ ਤੇ ਉਹ ਤੁਹਾਡੇ ਤੇ ਮੁਸੱਲਤ ਹੋ ਗਏ। ਹੁਣ ਜ਼ਰਾ ਅੱਗੇ ਤੁਰੀਏ। ਇਹ ਤਾਂ ਤੁਹਾਨੂੰ ਪਤਾ ਹੈ ਸਾਰੀ ਗੱਲ ਕਿਉਂ ਸੁਣਾਈ ਹੈ। ਗੱਲ ਇਸ ਤੋਂ ਸੁਣਾਈ ਹੈ ਕਿ ਬਿਹਤਰੀਨ ਖਿਦਮਾਤ ਦਾ ਇਤਰਾਫ ਕਰਦਿਆਂ ਹੋਇਆਂ ਸਾਬਕ IG ਪੰਜਾਬ ਡਾਕਟਰ ਉਸਮਾਨ ਅਨਵਰ ਤੇ ਸਰਬਰਾਹ CTD ਸੁਹੇਲ ਜ਼ਫਰ ਚੱਠਾ ਨੂੰ ਪੰਜਾਬ ਹਕੂਮਤ ਨੇ ਸਿਤਾਰਾ ਇਮਤਿਆਜ਼ ਤੇ ਹਿਲਾਲੇ ਇਮਤਿਆਜ਼ ਨਾਲ ਨਵਾਜ਼ਣ ਦਾ ਫੈਸਲਾ ਕੀਤਾ ਹੈ। ਬੱਲੇ 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 ਬੱਲੇ। ਅੱਛਾ, ਹੁਣ ਇਹਨਾਂ ਦੇ ਕਾਰਨਾਮੇ ਕੀ ਨੇ, ਜ਼ਰਾ ਸੁਣਦੇ ਜਾਓ। ਉਸਮਾਨ ਅਨਵਰ ਸਾਹਿਬ ਦਾ ਕਾਰਨਾਮਾ, ਮਾਰਚ 2023 ਦੇ ਵਿੱਚ ਜ਼ਿਲ੍ਹੇ ਸ਼ਾਹ ਨੂੰ ਹਿਰਾਸਤ ਦੇ ਦਰਮਿਆਨ ਇੰਨਾ ਤਸ਼ੱਦਦ ਕੀਤਾ, ਉਹਨਾਂ ਦੇ ਨਾਜ਼ੁਕ ਅਜ਼ਾਬ ਫੇਂ ਦਿੱਤੇ, ਸਿਰ ਦੇ ਵਿੱਚ ਸੱਟਾਂ, ਬੇਸ਼ੁਮਾਰ ਤਸ਼ੱਦਦ ਕਰਨ ਤੋਂ ਬਾਅਦ ਇੱਕ ਮਾਸੂਮ, ਉਹ ਸਪੈਸ਼ਲ ਚਾਈਲਡ ਸੀ, ਮਾਸੂਮ ਆਦਮੀ ਸੀ, ਉਹਨੂੰ ਕੁੱਟ ਵਿਚਾਰੇ ਨੂੰ ਮਾਰ ਛੱਡਿਆ, ਉਹਨੂੰ ਕਤਲ ਕੀਤਾ। ਉਸ ਤੋਂ ਬਾਅਦ 9 ਮਈ ਤੋਂ ਬਾਅਦ ਹਜ਼ਾਰਾਂ PTI ਦੇ ਕਾਰਕੁਨਾਨ, ਰਹਿਨੁਮਾ, ਖਵਾਤੀਨ, ਅਹਿਲੇ ਖਾਨਾ, ਚਾਦਰ ਚਾਰ ਦੀਵਾਰੀ ਪਾਮਾਲ, ਉਹ ਸਾਰਾ ਕੁਝ ਉਸਮਾਨ ਅਨਵਰ ਨੇ ਕਰਵਾਇਆ। ਉਸ ਤੋਂ ਬਾਅਦ ਯਾਦ ਕਰੋ ਕਿ ਇਹ ਜਿਹੜੇ CTD ਵਾਲੇ ਸਾਹਿਬ ਨੇ, ਸੁਹੇਲ ਜ਼ਫਰ ਚੱਠਾ ਸਾਹਿਬ, ਇਹਨਾਂ ਨੇ ਹੁਣ ਤੱਕ 924 ਅਫਰਾਦ ਕਤਲ ਕਰ ਦਿੱਤੇ ਨੇ ਪੁਲਿਸ ਮੁਕਾਬਲੇ, ਜਿਹੜੇ ਇਹਨਾਂ ਦਾ ਆਪਣਾ ਰਿਕਾਰਡ ਕਹਿੰਦਾ। ਲੋਕੀ ਕਹਿੰਦੇ ਨੇ ਕਿ 4 ਤੋਂ 5000 ਬੰਦਾ ਹੈ, ਕੋਈ 7000 ਵੀ ਕਹਿ ਰਹੇ ਨੇ, ਕੋਈ ਆਂਦੇ ਨੇ 2500 ਬੰਦਾ ਜਿਹੜੀ ਸੁਪਰੀਮ ਆਪਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਜ ਕੀਤੀ ਹੈ। ਬਹਰਲ ਇਹ 924 ਬੰਦੇ ਖੁਦ ਮੰਨਦੇ ਨੇ ਕਿ ਅਸੀਂ ਮਾਰੇ ਨੇ, ਲੇਕਿਨ ਜ਼ਰਾ ਗੌਰ ਕਰੋ ਕਿ ਕਹਿੰਦੇ ਕੀ ਨੇ ਵੀ ਅਸੀਂ ਸੈਲਫ ਡਿਫੈਂਸ ਦੇ ਵਿੱਚ 924 ਬੰਦੇ ਮਾਰੇ ਨੇ। ਮਤਲਬ ਹਰ ਥਾਂ ਤੇ ਇਹਨਾਂ ਦਾ ਬੰਦਾ ਕੋਈ ਨਹੀਂ ਮਰਿਆ,
924 ਬੰਦੇ ਇਹਨਾਂ ਨੇ ਮਾਰ ਦਿੱਤੇ ਔਰ ਬਹਾਨਾ ਕੀ ਕਿ ਉਹਨਾਂ 924 ਨੇ ਸਾਡੇ ਤੇ ਹਮਲਾ ਕੀਤਾ। ਨੇਫਿਆਂ 'ਚ ਪਿਸਤੌਲ ਕਿੰਨੇ ਚੱਲੇ ਕਿਸੇ ਨੂੰ ਪਤਾ ਨਹੀਂ। ਪੈਸੇ ਲੈ ਕੇ ਮੁਖਾਲਫਾਂ ਦੇ ਕੋਲੋਂ ਮੁਖਾਲਫੀਨ ਇਹਨਾਂ 'ਚੋਂ ਕਿੰਨੇ ਮਾਰੇ ਗਏ ਕਿਸੇ ਨੂੰ ਪਤਾ ਨਹੀਂ। ਜਿਹਦੀ ਕਿਸੇ ਨਾਲ ਮੁਖਾਲਫਤ ਸੀ ਉਹਨੇ CTD ਨੂੰ ਪੈਸੇ ਦੇ ਕੇ ਆਪਣਾ ਮੁਖਾਲਫ ਮਰਵਾ ਦਿੱਤਾ। ਇਹਨਾਂ ਦੋਵਾਂ ਨੂੰ ਇਹਨਾਂ ਖਿਦਮਾਤ ਦੀ ਇਵਜ਼ ਹਿਲਾਲੇ ਇਮਤਿਆਜ਼ ਤੇ ਸਿਤਾਰਾ ਇਮਤਿਆਜ਼, ਦੋਵਾਂ ਨੂੰ ਤਾਰਾ ਤੇ ਸਿਤਾਰਾ, ਇਹ ਦੋਵਾਂ ਨੂੰ ਤਾਰਾ ਤੇ ਸਿਤਾਰਾ ਨੂੰ ਹਿਲਾਲੇ ਇਮਤਿਆਜ਼ ਤੇ ਸਿਤਾਰਾ ਇਮਤਿਆਜ਼ ਦੇਣ ਦਾ ਫੈਸਲਾ ਕੀਤਾ ਗਿਆ। ਮਤਲਬ ਜਿਹੜੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ, ਜਿਹੜਿਆਂ ਦੇ ਮਾਸੂਮਾਂ ਦੇ ਬੱਚਿਆਂ ਨੂੰ ਕਤਲ ਕੀਤਾ, ਉਹਨਾਂ ਦੇ ਹੁਣ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦਾ ਵੀ ਫੈਸਲਾ ਕੀਤਾ ਹੈ ਮਰੀਮ ਨਵਾਜ਼ ਸਾਹਿਬਾ ਨੇ। ਅੱਗੇ ਚੱਲਨੇ ਹਾਂ। ਅਗਲੀ ਖਬਰ ਇਹ ਹੈ ਕਿ ਪੰਜਾਬ ਹਕੂਮਤ ਦੇ ਕੋਲ ਫੰਡਸ ਦੀ ਕਮੀ ਹੋ ਗਈ ਹੈ ਔਰ ਪੰਜਾਬ ਹਕੂਮਤ ਨੇ ਮੈਟਰੋ ਬੱਸਸ ਚਲਾਉਣ ਵਾਲੀ ਕੰਪਨੀ ਨੂੰ ਤੇਲ ਦੀ ਪੇਮੈਂਟ ਨਹੀਂ ਕੀਤੀ। ਨਾ ਡੀਜ਼ਲ ਪੈਟਰੋਲ ਉਹਦੇ ਵਿੱਚ ਬੱਸਾਂ 'ਚ ਜ਼ਾਹਿਰ ਹੈ ਇਸਤੇਮਾਲ ਹੁੰਦਾ ਹੈ। ਉਹਦੀ ਵਜ੍ਹਾ ਤੋਂ ਹੁਣ ਉਹਨਾਂ ਨੇ 11 ਅਗਸਤ ਤੋਂ 14 ਅਗਸਤ ਦਾ ਤੋਹਫਾ ਆਇਆ, 11 ਅਗਸਤ ਤੋਂ ਲਾਹੌਰ ਦੇ ਵਿੱਚ ਮੈਟਰੋ ਸਰਵਿਸ ਬੰਦ ਕਰਨ ਦਾ ਫੈਸਲਾ ਕਰ ਲਿਆ। ਸਿਰਫ ਇਹੀ ਨਹੀਂ, ਬਾਜੀ ਨੇ ਕੱਲ੍ਹ ਹੀ ਅਜੇ ਫੈਸਲਾ ਕੀਤਾ ਹੈ ਕਿ ਜਿਹੜੀ ਡੋਲਫਨ ਫੋਰਸ ਸੀ ਉਹ ਵੀ 5 ਕਰੋੜ ਦੇ ਤੇਲ ਦੇ ਮਕਰੂਜ਼ ਨੇ। ਮੋਟਰਸਾਈਕਲ 800 ਚੋਂ ਉਹਨਾਂ ਦੇ 600 ਕਬਾੜਖਾਨੇ ਚਲੇ ਗਏ ਨੇ। ਉਹ ਵੀ ਨੌਕਰੀ ਕਰਨ ਦੇ ਕਾਬਿਲ ਨਹੀਂ ਰਹੇ ਕਿਉਂਕਿ ਉਹਨਾਂ ਕੋਲ ਵੀ ਫੰਡ ਨਹੀਂ। ਤੇ ਬਾਜੀ ਨੇ ਫੈਸਲਾ ਕੀਤਾ ਹੈ ਡੋਲਫਨ ਫੋਰਸ ਵੀ ਬੰਦ ਕਰਨ ਦਾ, ਮੈਟਰੋ ਬੱਸ ਵੀ ਬੰਦ ਕਰਨ ਦਾ, ਡੋਲਫਨ ਫੋਰਸ ਵੀ ਬੰਦ ਕਰਨ ਦਾ। ਤੇ ਕੱਲ੍ਹ ਹੀ ਬਾਜੀ ਨੇ ਇੱਕ ਹੋਰ ਫੈਸਲਾ ਕੀਤਾ ਹੈ, ਕਾਬੀਨਾ ਤੋਂ ਅਪਰੂਵਲ ਲਈ ਹੈ ਵੀ ਆਜ਼ਾਦ ਕਸ਼ਮੀਰ ਦੇ ਵਿੱਚ 5000 ਲੈਪਟਾਪ ਦੇਣਾ ਹੈ। ਕਿੰਨਾ? 5000, ਤਾਂ ਕਿ ਉੱਥੋਂ ਦੇ ਨੌਜਵਾਨਾਂ ਨੂੰ ਖਰੀਦ ਲਈਏ। ਛੋਟਾ ਜਿਹਾ ਕਸ਼ਮੀਰ ਹੈ ਲੇਕਿਨ ਉਹਦੇ 'ਚ 5000 ਲੈਪਟਾਪ ਵੰਡਣਾ ਹੈ ਬਾਜੀ ਨੇ ਪੰਜਾਬ ਤੋਂ ਖੜ ਕੇ। ਇਹ ਕੋਈ ਮਸਲਾ ਨਹੀਂ, ਕਸ਼ਮੀਰੀਆਂ ਦਾ ਹੀ ਹੈ ਪੰਜਾਬ, ਕੋਈ ਇਹ ਰੌਲਾ ਨਹੀਂ ਹੈਗਾ ਵੀ ਪੰਜਾਬ ਜਿਹੜਾ ਉਹ ਇੱਥੋਂ ਦੇ ਪੈਸਿਆਂ ਤੇ ਉਹਨਾਂ ਦਾ ਹੱਕ ਨਹੀਂ। ਮੈਂ ਇਹ ਨਹੀਂ ਗੱਲ ਕਰ ਰਿਹਾ, ਲੇਕਿਨ ਸਿਰਫ ਇਹ ਵੀ ਉੱਥੇ ਲੋਕਾਂ ਨੂੰ ਖਰੀਦਣ ਲਈ ਤਾਂ ਕਿ ਕਸ਼ਮੀਰ ਐਕਸ਼ਨ ਕਮੇਟੀ ਤੋਂ ਲੋਕੀ ਜ਼ਰਾ ਥੋੜ੍ਹੇ ਜਿਹੇ ਦੂਰ ਹੋਣ। ਅਤੇ ਇੱਥੇ ਲਾਹੌਰ ਦੇ ਵਿੱਚ ਬਾਕੀ ਛੱਡ ਦਿਓ, ਲਈਆ ਕੋਟੱਦੂ ਉਹ ਸਾਰੀਆਂ ਗੱਲਾਂ ਛੱਡ ਦਿਓ। ਲਾਹੌਰ ਦੇ ਵਿੱਚ ਮੈਟਰੋ ਵਾਲਿਆਂ ਕੋਲ ਪੈਸੇ ਨਹੀਂ ਹੈਗੇ ਤੇਲ ਪਾਉਣ ਦੇ ਕਿ ਬੱਸਾਂ ਚਲਾਉਣ। ਇਹ ਹਾਲਤ ਹੈ ਬਾਜੀ ਦੀ। ਇਹ ਤਾਂ ਇੰਝ ਹੀ ਹੈ ਨਾ ਵੀ ਜਿਵੇਂ ਕੋਈ ਬੰਦਾ ਬੋਦੇ ਸ਼ੋਦੇ ਵਾਹੁੰਦਾ ਰਵੇ ਅਤੇ ਨਹਾਵੇ 2-2 ਸਾਲ ਨਾ, ਅਤੇ ਉਹੀ ਹਾਲਤ ਹੈ ਬਾਜੀ ਦੀ। ਹਕੂਮਤ ਦੀ ਹਾਲ ਵੀ ਉਹੀ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ ਇਹ ਹੈ ਕਿ ਸਹਿ ਮੁਲਕੀ, ਇਹ ਜਿਹੜਾ ਆਪਣਾ ਤੁਰਕੀ, ਸਾਊਦੀ ਅਰਬ ਔਰ ਪਾਕਿਸਤਾਨ ਦਾ ਡਿਫੈਂਸ ਐਗਰੀਮੈਂਟ ਹੋਇਆ, ਇਹਦੀ ਖੁਸ਼ੀ ਦੇ ਵਿੱਚ ਪੰਜਾਬ ਹਕੂਮਤ ਨੇ ਮੁਆਹਦੇ ਕਰਨ ਦੀ ਖੁਸ਼ੀ 'ਚ ਰਾਤ 10 ਵਜੇ ਲਿਬਰਟੀ ਚੌਕ ਦੇ ਉੱਤੇ ਜਸ਼ਨ ਮਨਾਇਆ। ਹਾਂਜੀ, ਦੁਰਸਤ ਸੁਣ ਰਹੇ ਹੋ। ਇੱਕ ਪਾਸੇ ਬੱਸਾਂ ਦੇ ਵਿੱਚ ਪਾਉਣ ਨੂੰ ਤੇਲ ਦੇ ਪੈਸੇ ਨਹੀਂ ਹੈਗੇ ਔਰ ਨਾ ਜਿਨ੍ਹਾਂ ਨਾਲ ਮੁਆਹਦਾ ਕੀਤਾ ਉਹਨਾਂ ਦੇਣੇ ਨੇ ਸਾਨੂੰ। ਬੱਸਾਂ ਬੰਦ ਹੋ ਰਹੀਆਂ ਨੇ 14 ਅਗਸਤ ਦੇ ਮੌਕੇ ਦੇ ਉੱਤੇ, ਕੌਮ ਨੂੰ ਖੁਸ਼ਖਬਰੀ ਹੈ। ਲੇਕਿਨ ਦੂਜੇ ਪਾਸੇ ਲਿਬਰਟੀ ਚੌਕ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਨੇ। ਮੈਂ ਕਿਹਾ ਮਾਰੋ ਤਾੜੀਆਂ, ਕੌਮ ਸਾਰੀ ਮਾਰੇ ਤਾੜੀਆਂ। ਇਸ ਤੋਂ ਚੰਗਾ ਕੰਮ ਹੋਰ ਕੋਈ ਹੋ ਹੀ ਨਹੀਂ ਸਕਦਾ। ਅੱਗੇ ਚੱਲਨੇ ਹੁਣ, ਕਿਉਂਕਿ ਪੈਸੇ ਵੀ ਪੂਰੇ ਕਰਨੇ ਨੇ। ਇਹ ਜਿਹਾ ਜਸ਼ਨ ਹੋਣਾ ਹੈ, ਜਿਹੜੇ 5000 ਲੈਪਟਾਪ ਨੇ ਤੇਲ ਦੇਣ ਦੇ ਤੇ ਅੱਗੇ ਨਹੀਂ ਪੈਸੇ ਕਿੱਥੋਂ ਪੂਰੇ ਕਰਨੇ ਨੇ? ਉਹ ਬਾਜੀ ਨੇ ਫੈਸਲਾ ਕਰ ਲਿਆ। ਨਵਾਂ ਕਾਨੂੰਨ ਕੱਢਿਆ ਵੀ ਮੋਟਰਸਾਈਕਲ ਤੇ ਅਗਰ ਸ਼ੀਸ਼ੇ ਨਾ ਲੱਗੇ ਹੋਏ ਤਾਂ ਤੁਹਾਨੂੰ ਚਲਾਨ ਕਰਨਾ ਹੈ। ਇੱਕ ਤੇ ਹੁੰਦਾ ਨਾ ਚਲਾਨ, ਹੁਣ ਤੁਸੀਂ ਸੋਚਦੇ ਹੋਵੋਗੇ ਵੀ ਆਵਾਮ ਦੀ ਇਸਲਾਹ ਵਾਸਤੇ ਚਲਾਨ, ਉਹ ਤਾਂ ਚਲੋ ਅੱਛੀ ਗੱਲ ਹੈ ਕਿ ਯਾਰ ਹੈਲਮਟ ਪਾਓ, ਇਹ ਨਾ ਕਰੋ, ਉਹ ਨਾ ਕਰੋ। ਇੱਥੇ ਪਤਾ ਕੀ ਕਰ ਰਹੇ ਨੇ? ਇਹਨਾਂ ਨੇ ਨਵਾਂ ਪੈਸੇ ਬਣਾਉਣ ਦਾ ਢਵੰਜ ਖੋਲ੍ਹਿਆ ਹੈ। ਢਵੰਜ ਹੁੰਦਾ ਤਰੀਕਾ, ਕੋਰ ਨਾ ਸਮਝ ਲੈਣਾ ਕੋਈ ਗੱਲ। ਉਹ ਜਿਵੇਂ DG ISPR ਸਾਹਿਬ ਜਿਹੜੇ ਨੇ ਉਹ 58 ਨੂੰ ਉਰਦੂ 'ਚ ਵੀ 58 ਨੂੰ 58 ਹੀ ਕਹਿੰਦੇ ਨੇ, ਅਤੇ ਉਹ ਇਹਨਾਂ ਨੇ ਉਹ ਢਵੰਜ ਖੋਲ੍ਹਿਆ। ਇਹ ਹੁਣ ਤਰੀਕੇ ਲੱਭਦੇ ਨੇ ਵੀ ਆਵਾਮ ਨੂੰ ਠੱਗਣਾ ਕਿਵੇਂ। ਇਹ ਚੋਰ ਮਾਫੀਆ ਹੈ ਨਾ, ਜਿਵੇਂ ਉਹ ਠੱਗਦੇ ਫਿਰਦੇ ਨੇ। ਉਹਨਾਂ ਨੇ ਕਿਹਾ ਹੁਣ ਜਿਹਦੇ ਸ਼ੀਸ਼ੇ ਨਹੀਂ ਲੱਗੇ ਹੋਣਗੇ ਨਾ, ਉਹਦੇ ਕੋਲੋਂ ਵੀ ਅਸੀਂ ਪੈਸੇ ਲੈਣੇ ਨੇ। ਅਗਲੀ ਖਬਰ ਸੁਣ ਲਓ। ਬਾਜੀ ਨੇ ਟਵੀਟ ਕੀਤਾ ਕਿ ਮਜ਼ਦੂਰ ਤੇ ਮਿਹਨਤਕਸ਼ ਹਸਪਤਾਲ ਦੇ ਚੱਕਰ ਨਹੀਂ ਲਾ ਸਕਦੇ। ਉਹਨਾਂ ਦੀ ਦਿਹਾੜੀ ਤੇ ਸਿਹਤ ਦਾ ਖਿਆਲ ਰੱਖਦੀ ਹੋਈ ਮੈਂ ਇਸ ਗੱਲ ਦਾ ਫੈਸਲਾ ਕੀਤਾ ਕਿ ਇਲਾਜ ਵਾਸਤੇ ਮੋਬਾਈਲ ਸਹੂਲਤ ਹਸਪਤਾਲਾਂ ਦੀ ਬਜਾਏ ਉਹਨਾਂ ਦੇ ਕੋਲ ਚੱਲ ਕੇ ਜਾਏਗੀ। ਮੇਰਾ ਇੱਕ ਬੱਸ ਜੀ ਗੱਡੀ, ਇਹ ਬੁਜ਼ਦਾਰ ਸਾਹਿਬ ਨੇ ਕੀਤਾ ਸੀ। ਉਹਨਾਂ ਨੇ DG ਖਾਨ ਦੇ ਵਿੱਚ ਅਸਲ 'ਚ ਕੀਤਾ ਸੀ, ਜਿਹੜੇ ਦੂਰ ਦਰਾਜ਼ ਇਲਾਕੇ ਉੱਥੇ ਹਸਪਤਾਲ ਹੈ ਨਹੀਂ ਸੀ, ਅਤੇ ਉੱਥੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਚੈੱਕ ਕਰਨ ਵਾਸਤੇ ਇੱਕ ਛੋਟੀ ਬੱਸ ਨਵਾਂ, ਇੱਕ ਪੂਰਾ ਉਹਦੇ 'ਚ ਅਲਟਰਾਸਾਊਂਡ ਸਾਰਾ ਸਿਸਟਮ ਲਾ ਕੇ, ਤਾਂ ਕਿ ਉਹ ਡੇਰਾ ਗਾਜ਼ੀ ਖਾਨ, ਰਾਜਨਪੁਰ, ਉਹ ਜਿਹੜੇ ਦੂਰ ਦਰਾਜ਼ ਦਿਹਾਤ ਨੇ ਉੱਥੇ ਲੋਕਾਂ ਨੂੰ ਤਿੱਬੀ ਸਹੂਲਤ ਮਿਲੇ। ਬਾਜੀ ਨੇ ਉਹਨਾਂ ਹੀ ਬੱਸਾਂ ਬੁੱਸਾਂ ਨੂੰ ਰੰਗ ਰੂੰਗ ਕਰਕੇ
ਨਵਾਂ ਪ੍ਰੋਜੈਕਟ ਆਪਣਾ ਫੀਤਾ ਕੱਟਿਆ ਤਾਂ ਕਿ ਬਾਜੀ ਦੀ ਵਾਵਾ ਹੋ ਜਾਏ। ਤੇ ਬਾਜੀ ਨੇ ਆਖਿਆ ਮਜ਼ਦੂਰ ਜਿੱਥੇ ਮਜ਼ਦੂਰੀ ਕਰਨਗੇ ਨਾ ਵੀ ਉੱਥੇ ਜਾ ਕੇ ਇਲਾਜ ਹੋਏਗਾ। ਬਾਜੀ ਨੂੰ ਇਹ ਪੁੱਛੋ ਵੀ ਲਾਹੌਰ ਦਾ ਜਨਰਲ ਹਸਪੀਟਲ ਹੈ ਜਾਂ ਮਿਊ ਹਸਪੀਟਲ ਹੈ, ਉੱਥੇ ਉਹਨਾਂ ਕੋਲ ਨਾ ਦਵਾਈਆਂ ਨੇ ਨਾ ਬੈੱਡ ਨੇ, ਡਾਕਟਰ ਵਿਚਾਰੇ ਰੋਂਦੇ ਫਿਰਦੇ ਨੇ ਵੀ ਕਰੀਏ ਕੀ। 35 ਅਰਬ ਸਿਹਤ ਔਰ ਤਾਲੀਮ ਚੋਂ ਕੱਢ ਦਿੱਤਾ ਬਾਹਰ, ਨੌਕਰੀਆਂ ਬੇਸ਼ੁਮਾਰ ਖਤਮ ਕਰ ਦਿੱਤੀਆਂ, ਡਾਕਟਰਸ ਐਡਹੌਕ ਤੋਂ ਖਤਮ ਕਰ ਦਿੱਤੇ, ਲੋਕੀ ਵਿਚਾਰੇ ਪਰੇਸ਼ਾਨ ਫਿਰਦੇ ਨੇ, ਉਹਨਾਂ ਦੀਆਂ ਤਨਖਾਹਾਂ ਤੱਕ ਨਹੀਂ ਹੈਗੀਆਂ, ਹਸਪਤਾਲਾਂ ਕੋਲ ਪੈਸੇ ਨਹੀਂ ਹੈਗੇ। ਇਹ ਹੁਣ ਇੱਕ ਅੱਧੀ ਬੱਸ ਚਲਾਉਣਗੇ 4-5 ਬੰਦੇ, ਸਿਰਫ ਬਾਜੀ ਨੇ ਆਪਣਾ ਇੱਕ ਟਵੀਟ ਕਰਨਾ। ਬਾਜੀ ਇੰਝ ਹੈ ਜਿਵੇਂ ਕੋਈ ਛੋਟੇ ਬੱਚੇ, ਯਾਦ ਕਰੋ ਨਿੱਕੇ ਹੁੰਦੇ ਆ, ਮੈਨੂੰ ਨਹੀਂ ਪਤਾ ਤੁਸੀਂ ਐਡੇ ਪੁਰਾਣੇ ਹੈ ਹੋ ਕਿ ਨਹੀਂ, ਮੈਂ ਤਾਂ ਹੈਗਾ। ਉਹ ਐਨਕਾਂ ਖਰੀਦੀਆਂ ਸਨ, ਮੈਨੂੰ ਹੁਣ ਯਾਦ ਨਹੀਂ 2 ਰੁਪਈਆਂ ਦੀ ਆਉਂਦੀ ਸੀ ਕਿ 3 ਦੀ ਆਉਂਦੀ ਸੀ, ਉਹਦੇ ਰੰਗੀਨ ਸ਼ੀਸ਼ੇ ਲੱਗੇ ਹੁੰਦੇ ਸਨ, ਯਾਦ ਹੈ ਨਾ, ਇੰਝ ਲਾਈ ਦੀ ਸੀ ਅਤੇ ਹਰੇਕ ਸਾਰੀ ਦੁਨੀਆ ਹੀ ਹਰੀ ਨਜ਼ਰ ਆਉਂਦੀ ਸੀ। ਜੇ ਨੀਲੀ ਲਾ ਲਈ ਦੀ ਸੀ ਸਾਰੀ ਦੁਨੀਆ ਹੀ ਪੀਲੀ ਆਪਣੀ ਨੀਲੀ ਨਜ਼ਰ ਆਉਂਦੀ ਸੀ। ਪੀਲੀ ਜਿਹੜੀ ਨਾ ਉਹ ਜ਼ਰਾ ਵਾਹਵਾ ਦਿਨ ਚਾੜ੍ਹਦੀ ਸੀ, ਉਹਦੇ ਨਾਲ ਜ਼ਰਾ ਥੋੜ੍ਹੀ ਜਿਹੀ ਲਾਈਟ ਮਹਿਸੂਸ ਹੁੰਦੀ ਸੀ, ਹਨੇਰਾ ਘੱਟ ਹੁੰਦਾ ਸੀ। ਪੀਲੀ ਲਾ ਲਈਏ ਤਾਂ ਸਾਰੀ ਦੁਨੀਆ ਹੀ ਹਲਕੀ ਪੀਲੀ ਹੁੰਦੀ ਸੀ, ਉਹਦੇ ਨਾਲ ਸਾਰਾ ਜਨਾਬ ਇੰਝ ਲੱਗਦਾ ਸੂਰਜ ਨੂੰ ਗ੍ਰਹਿਣ ਲੱਗਿਆ, ਪਰ ਇਹ ਜ਼ਰਾ ਥੋੜ੍ਹੀ ਲੋ ਬਹੁਤੀ ਲੱਗਦੀ ਸੀ। ਕਹਿਣ ਦਾ ਮਤਲਬ ਇਹ ਹੈ ਬਾਜੀ ਤਾਂ ਇੰਝ ਦੀ ਨਿਕੰਮੀ ਹੈ ਕਿ ਲੱਗਦਾ ਬਾਜੀ ਨੇ ਕੋਈ ਇਹੋ ਜਿਹੀਆਂ ਰੰਗਦਾਰ ਐਨਕਾਂ ਲਾਈਆਂ ਨੇ। ਕੋਈ ਅਕਲ ਵਾਲਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੈ। ਹਰ ਦੂਜੇ ਦਿਨ ਬਾਜੀ ਕੋਈ ਨਾ ਕੋਈ ਪ੍ਰੋਜੈਕਟ ਸ਼ੁਰੂ ਕਰਦੀ ਹੈ। ਉਸ ਤੋਂ ਬਾਅਦ ਬਾਜੀ ਦੇ ਕੋਲ ਜਿਹੜਾ ਪੈਸੇ ਨਹੀਂ ਹੁੰਦੇ ਉਹ ਪ੍ਰੋਜੈਕਟ ਪੂਰਾ ਕਰਨ ਲਈ, ਅਤੇ ਫਿਰ ਉਹ ਕੰਮ ਬੰਦ ਕਰ ਦਿੰਦੀ ਹੈ। ਲੇਕਿਨ ਉਹਨਾਂ ਚਿਰ ਨੂੰ ਟਿਕਟੌਕ ਵੀ ਬਣ ਜਾਂਦੀ ਹੈ, ਤਸਵੀਰਾਂ ਵੀ ਬਣ ਜਾਂਦੀਆਂ ਨੇ, ਬੱਲੇ ਬੱਲੇ ਵੀ ਹੋ ਜਾਂਦੀ ਹੈ। ਬਾਜੀ ਜਿਹੜੀ ਉਹ ਆਪਣਾ ਦਿਖਾ ਦਿੰਦੀ ਕਿ ਜਨਾਬ ਇਹ ਨਵਾਂ ਪ੍ਰੋਜੈਕਟ ਲੈ ਕੇ ਆਈ, ਇਹ ਨਵਾਂ ਪ੍ਰੋਜੈਕਟ। ਉਹ ਅੱਗਾ ਦੌੜ ਅਤੇ ਪਿੱਛਾ ਚੌੜ, ਉਹ ਸੁਣਿਆ ਸੀ ਨਾ ਤੁਸੀਂ, ਉਹੀ ਕੰਮ ਜਿਹੜਾ ਨਾ ਜੀ ਇੱਥੇ ਬਾਜੀ ਦੀ ਹਕੂਮਤ ਦੇ ਨਾਲ ਹੋਇਆ। ਅੱਗੇ ਚੱਲਦੇ ਜੀ, ਸਾਡੀ ਆਵਾਮ ਦਾ ਵੀ ਹਾਲ ਵੇਖ ਲਓ। ਇਹ ਖਬਰ ਆਈ ਕਿ ਮਰੀ ਦੇ ਵਿੱਚ ਗੰਦੇ ਨਾਲੇ ਦਾ ਪਾਣੀ, ਸੂਰਜ ਦਾ ਜਿਹੜਾ ਪਾਣੀ ਹੈ ਉਹ ਆਬਸ਼ਾਰ ਤਰ੍ਹਾਂ ਡਿੱਗ ਰਿਹਾ, ਅਤੇ ਲੋਕੀ ਉਹਦੇ 'ਚ ਜਾ ਕੇ ਨਹਾ ਰਹੇ ਨੇ, ਵਿੱਚ ਖਲੋ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗੰਦੇ ਨਾਲੇ ਦਾ ਪਾਣੀ ਹੈ। ਲੋਕਲ ਵੀ ਕਈ ਉਹਨਾਂ ਨੂੰ ਬੇਵਕੂਫ ਬਣਾਉਂਦੇ ਨੇ, ਅਤੇ ਉਹ ਉੱਥੇ ਜਾਂਦੇ ਨੇ। ਉਹ ਬਾਈ ਖੁਦਾ ਦਾ ਨਾਂ ਲਵੋ, ਕਿਉਂ ਬਿਮਾਰ ਹੋਣਾ ਜੇ, ਕਿਉਂ ਆਪਣੀ ਅਤੇ ਬੱਚਿਆਂ ਦੀ ਤਬਾਹੀ ਕਰਨੀ। ਕੋਈ ਥਾਂ ਖਤਾਂ ਵੀ ਵੇਖ ਲਿਆ ਕਰੋ। ਇੱਕ ਤਾਂ ਹਰ ਬੰਦਾ ਜਿਹੜਾ ਹੈ ਨਾ ਉਹ ਅੰਦਰੋਂ ਕਰਕੇ ਵੱਡਾ ਟੂਰਿਸਟ ਬਣਦਾ, ਜਦੋਂ ਜਾਂਦਾ ਆਉਂਦੇ ਨੇ ਬਸ ਤਬਾਹੀ ਮਚਾ ਦੇਣੀ ਹੈ। ਅੱਛਾ ਜੀ, ਅੱਗੇ ਚੱਲਦੇ। ਅਲੀ ਡਾਰ, ਇਸਾਕ ਡਾਰ ਸਾਹਿਬ ਹੁਣੇ ਹੀ ਦਾਤਾ ਸਾਹਿਬ ਦੇ ਦਰਬਾਰ ਦੇ ਉੱਤੇ ਰੋਟੀਆਂ ਵੰਡਣ ਡਏ ਸਨ, ਟੋਪੀਆਂ ਪਾ ਕੇ, ਪਿਓ ਪੁੱਤਰ ਉੱਥੇ ਖਲੋਤੇ ਸਨ। ਲੇਕਿਨ ਇਹਨਾਂ ਦੀ ਅਸਲੀਅਤ ਅੰਦਰੋਂ ਕੀ ਹੈ? ਇਹ ਮਿਲ ਕੇ ਨੂੰ ਰਹੇ ਨੇ। ਇਹ ਪਹਿਲਾਂ ਬੰਦੇ ਦੀ ਤੁਹਾਨੂੰ ਗਾਲਾਂ ਜਿਹੜੀਆਂ ਔਰਤਾਂ ਨੂੰ ਸੁਣਾਉਂਦੇ ਨੇ, ਇਹ ਗਾਲਾਂ 'ਤੇ ਤਾਂ ਬੀਪ ਲਾਉਣੀ ਪਏਗੀ। ਲੇਕਿਨ ਕਿਹੋ ਜਿਹੀਆਂ ਗਾਲਾਂ ਇਹ ਗਲੀਜ਼ ਆਦਮੀ ਕੱਢਦਾ ਹੈ ਲੋਕਾਂ ਦੀਆਂ ਔਰਤਾਂ ਨੂੰ, ਇਹ ਤੁਹਾਨੂੰ ਸੁਣਾਉਂਦੇ ਆ। ਇਹਨੂੰ ਨਵਾਜ਼ ਸ਼ਰੀਫ ਵੀ ਮਿਲਦਾ ਹੈ, ਇਹਨੂੰ ਮਰੀਮ ਸਾਹਿਬਾ ਵੀ ਮਿਲਦੇ ਨੇ, ਇਹਨੂੰ ਅਲੀ ਡਾਰ ਵੀ। ਇਹ ਉਹਨਾਂ ਨੂੰ ਬੜਾ ਪਿਆਰਾ ਬੰਦਾ ਹੈ ਉਹਨਾਂ ਨੂੰ, ਕਿਉਂਕਿ ਇਹ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਗੰਦੀਆਂ ਗਲੀਜ਼ ਗਾਲਾਂ ਕੱਢਦਾ। ਇਹ ਇਹਨਾਂ ਦੀ ਅਸਲੀਅਤ ਜੇ, ਇਹਨਾਂ ਦੇ ਅਸਲ ਚਿਹਰੇ ਨੇ। ਇਹ ਵੇਖੋ ਜ਼ਰਾ, ਪਹਿਲਾਂ ਸੁਣੋ ਅਤੇ ਨਾਲ ਤਸਵੀਰ ਵੇਖੋ ਜਿਹਦੇ ਨਾਲ ਮੁਲਾਕਾਤ ਹੋ ਰਹੀ ਹੈ। ਤੈਨੂੰ ਸਹਾਫੀ ਬਣਾਇਆ ਕਿੰਨੇ? ਉਸ ਅਦਾਰੇ ਔਰ ਉਸ ਸ਼ਖਸ ਦੀ ਵੀ ਦੇ ਉੱਤੇ ਪੂਰਾ ਮੁਲਕ ਜਿਹਨੇ ਤੈਨੂੰ ਸਹਾਫੀ ਬਣਾਇਆ ਔਰ ਜਿਹਨੇ ਤੈਨੂੰ ਸਹਾਫਤ ਦਾ ਕਾਰਡ ਜਾਰੀ ਕੀਤਾ। ਉਸ ਤਨਜ਼ੀਮ ਦੇ ਸਾਰੇ ਜਿਹੜੇ ਲੋਕ ਨੇ, ਜਿਸ ਤਨਜ਼ੀਮ ਦਾ ਸਹਾਫੀ ਤਨਜ਼ੀਮ ਦਾ ਤੂੰ ਹਿੱਸਾ ਹੈ, ਉਹਨਾਂ ਸਾਰਿਆਂ ਦੀ ਦੇ ਉੱਤੇ ਮੈਂ ਛੱਡਾਂ ਜਿਨ੍ਹਾਂ ਤੈਨੂੰ ਸਹਾਫਤ ਦਾ ਕਾਰਡ ਇਸ਼ੂ ਕੀਤਾ। ਤੇਰਾ ਮੋਟਾ ਕਾਲਾ ਇਹਨੂੰ ਯਾਦ ਰਹਿ ਤੇਰਾ ਇਹਦਾ ਕਾਲਾ ਓਏ ਤੇਰਾ ਮਾਈਏ ਤੇਰਾ ਸਾਹਮਣੇ ਤੇਰਾ ਕਾਲਾ ਓਏ ਮਾਈ ਸਾਹਮਣੇ ਕਰ ਭੈਣ ਤੇਰਾ ਕਾਲਾ ਅੱਜ ਇਹਦਾ ਮਾਰਨੇ ਅੱਜ ਦਾ ਕਾਲੀ ਦੇ ਕਾਲਾ। ਇਹ ਇਹਨਾਂ ਦੀ ਅਸਲੀਅਤ ਹੈ। ਇਸ ਤੋਂ ਜ਼ਿਆਦਾ ਅਸੀਂ ਕੀ ਕਹੀਏ। ਅੱਛਾ ਜੀ, ਅਗਲੀ ਖਬਰ ਲੈ ਲਓ। ਇਫਤਖਾਰ ਸਾਹਿਬ ਨੇ, ਇਫਤਖਾਰ ਅਹਿਮਦ ਸਾਹਿਬ, ਉਹਨਾਂ ਨੂੰ ਲੋਕੀ ਪਿਆਰ ਨਾਲ ਇਫਤਖਾਰ ਫਿਤਨਾ ਵੀ ਕਹਿੰਦੇ ਨੇ। ਇਹ ਪਤਾ ਨਹੀਂ ਹੁਣ ਫਿਤਨਾ ਕਿਉਂ ਕਹਿੰਦੇ ਨੇ, ਫਿਤਨਾ ਪਾਉਂਦੇ ਨੇ ਸ਼ਾਇਦ ਦੋਸਤਾਂ ਦੇ ਵਿੱਚ, ਜਾਂ ਕੀ ਕਰਦੇ ਨੇ। ਬਹਰਹਾਲ ਉਹਨਾਂ ਨੂੰ ਸਾਰੇ ਦੋਸਤ ਜਿੰਨੇ ਵੀ ਸਹਾਫਤ ਦੇ ਵਿੱਚ ਕੋਈ ਵੀ ਸਾਡਾ ਜਾਣਨ ਵਾਲਾ ਉਹਨੂੰ ਪੁੱਛੀਏ ਤਾਂ ਉਹੀ ਕਹਿੰਦੇ ਨੇ ਵੀ ਉਹ ਇਫਤਖਾਰ ਫਿਤਨਾ ਨੇ। ਉਹ ਕਿਉਂਕਿ ਨੂਨ ਲੀਗ ਦੇ ਬੜੇ ਕਰੀਬ ਨੇ, ਅਤੇ ਸੂਬੇ ਬਣਾਉਣ ਦੇ ਇਸ ਵੇਲੇ ਨੂਨ ਲੀਗ ਵੀ ਅਤੇ ਪੀਪਲਸ ਪਾਰਟੀ ਦੋਵੇਂ ਖਿਲਾਫ ਹੈ। ਉਹ ਕਹਿੰਦੇ ਨੇ ਸੂਬੇ ਪਾਕਿਸਤਾਨ ਦੇ ਮਸਾਇਲ ਦਾ ਹੱਲ ਨਹੀਂ, ਪਾਕਿਸਤਾਨ ਦੇ ਮਸਾਇਲ ਦਾ ਹੱਲ ਟਮਾਟਰ ਹੈ ਜੀ। ਉਹ ਫਿਤਨਾ ਜੀ, ਮੈਂ ਕਿਹਾ ਛਾ ਗਏ ਹੋ। ਉਹਨਾਂ ਕਿਹਾ ਟਮਾਟਰ 350 ਰੁਪਏ ਕਿਲੋ ਹੈ। ਅਗਰ ਸੂਬੇ ਬਹੁਤੇ ਬਣ ਗਏ ਤਾਂ ਕੀ ਟਮਾਟਰ ਸਸਤਾ ਹੋ ਜਾਏਗਾ?
ਮੈਨੂੰ ਦੱਸਿਆ ਜਾਏ ਟਮਾਟਰ ਕਿਸ ਤਰ੍ਹਾਂ ਸਸਤਾ ਹੋਏਗਾ, ਕਿਸ ਸੂਬੇ 'ਚ ਟਮਾਟਰ ਜ਼ਿਆਦਾ ਉਗਾਇਆ ਜਾਏਗਾ, ਕਿਸ ਤਰ੍ਹਾਂ ਟਮਾਟਰ ਦੀ ਫਸਲ ਬਿਹਤਰ ਕੀਤੀ ਜਾਏਗੀ। ਮਸਲਾ ਟਮਾਟਰ ਹੈ, ਸੂਬੇ ਨਹੀਂ। ਜਿਓ ਫਿਤਨਾ ਜੀ, ਮੈਂ ਕਿਹਾ ਛਾ ਗਏ ਹੋ। ਅਸੀਂ ਜੇਦਾ ਜੀ ਨਹੀਂ ਸੀ ਸਾਂਭ ਪਾਉਂਦੇ ਪਹਿਲਾਂ, ਹੁਣ ਤੁਸੀਂ ਆ ਗਏ ਹੋ। ਉਹਨਾਂ ਮੰਝਣ ਵੇਖੋ ਕਿਹੜਾ ਵੇਚਿਆ, ਉਹਨਾਂ ਆਖਿਆ ਵੀ ਟਮਾਟਰ ਬੜੇ ਮਹਿੰਗੇ ਨੇ, ਟਮਾਟਰ ਮੈਨੂੰ ਸਸਤੇ ਕਰਕੇ ਦਿਓ। ਹੁਣ ਦਿਲ ਕਰੇ ਤੇ ਰਾਤ ਨੂੰ ਮਰੀਮ ਸਾਹਿਬ 5 ਸਿਰ ਟਮਾਟਰ ਕੱਲ ਦੇਣੇ ਇਹਨਾਂ ਨੂੰ, ਜੋ ਹਾਲਤ ਇਹਨਾਂ ਦੀ ਬਣੀ, ਔਰ ਇਹਨਾਂ ਰੱਖ ਵੀ ਲੈਣੇ ਨੇ, ਮੈਂ ਵੀ ਦੱਸਾਂ। ਅੱਗੇ ਚੱਲਨੇ ਜੀ। ਰਿਪੋਰਟ ਦੇ ਮੁਤਾਬਕ 24 ਮਾਹ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਪਿਛਲਿਆਂ 24 ਮਹੀਨਿਆਂ 'ਚ ਜਦੋਂ ਦੀ ਬਾਜੀ ਨੇ ਪੈਰ ਪਾਇਆ, ਮਾਸ਼ਾਅੱਲਾ, 5000 ਡਾਕਟਰ, 11000 ਇੰਜੀਨੀਅਰ, 13000 ਅਕਾਊਂਟੈਂਟ ਮੁਲਕ ਛੱਡ ਕੇ ਚਲੇ ਗਏ ਨੇ। ਸਿਰਫ 2024 ਦੇ ਵਿੱਚ 7 ਲੱਖ ਤੋਂ ਜ਼ਿਆਦਾ ਪਾਕਿਸਤਾਨੀ ਬੈਰੂਨੇ ਮੁਲਕ ਜਾਣ ਵਾਸਤੇ ਰਜਿਸਟਰਡ ਹੋਏ। 2 ਸਾਲ ਦੇ ਵਿੱਚ ਇਹ ਤਾਦਾਦ 14 ਲੱਖ ਤੋਂ ਉੱਤੇ ਅੱਪੜ ਗਈ ਹੈ। ਅਤੇ ਪਾਕਿਸਤਾਨੀ ਭੱਜ ਰਹੇ ਨੇ। ਜਿਵੇਂ ਕੰਬਲ ਨੂੰ ਅੱਗ ਲੱਗ ਜਾਏ ਨਾ, ਜਾਂ ਧੋਤੀ ਨੂੰ ਅੱਗ ਲੱਗ ਜਾਏ ਤੇ ਬੰਦਾ ਧੋਤੀ ਖੋਲ ਕੇ ਸੁੱਟ ਕੇ ਪਰਾਂ ਭੱਜਦਾ ਹੈ। ਪਾਕਿਸਤਾਨੀ ਦੀ ਹਾਲਤ ਹੈ, ਆਪਣੇ ਮੁਲਕ ਤੋਂ ਇੰਜ ਭੱਜ ਰਹੇ ਨੇ। ਜੀਣ ਦਾ ਹੱਕ ਹੀ ਖੋਹ ਲਿਆ, ਇੰਨੀ ਮਹਿੰਗਾਈ ਕਰ ਛੱਡੀ। ਬਿਜਲੀ ਦੇਣ ਦੇ ਪੈਸੇ, ਬਿੱਲ ਦੇਣ ਦੇ ਪੈਸੇ ਨਹੀਂ, ਕਣਕ ਖਰੀਦਣ ਜੋਗੇ ਪੈਸੇ ਨਹੀਂ। ਮੈਂ ਆਨਾ ਹੁਣ ਤੇ ਲੋਕਾਂ ਕੋਲ ਮਰਨ ਜੋਗੇ ਪੈਸੇ ਨਹੀਂ, ਇੰਨੀ ਕੁ ਮਹਿੰਗਾਈ ਹੋ ਗਈ। ਯਕੀਨ ਨਹੀਂ ਤੇ ਕਿਸੇ ਕੋਲੋਂ ਪੁੱਛ ਲਓ ਗਰਾਊਂਡ ਦੇ ਉੱਤੇ, ਅਗਰ ਮੈਂ ਝੂਠ ਮਾਰਦਾ ਤਾਂ। ਅਗਰ ਆਂਦੇ ਹੋ ਵੀ ਮੈਂ ਪ੍ਰੋਪੇਗੈਂਡਾ ਕਰਨਾ ਹੈ ਤੇ ਕਿਸੇ ਨੂੰ ਪੁੱਛ ਲਓ ਵੀ ਬਈ ਮਹਿੰਗਾਈ ਦਾ ਕੀ ਸੂਰਤ ਹਾਲ ਹੈ। ਅਗਲੀ ਆਖਰੀ ਖਬਰ ਤੁਹਾਡੇ ਸਾਹਮਣੇ ਤੁਰੇ ਜਾਂਦੇ ਆ, ਇੱਕ ਹੋਰ ਰੱਖਦੇ ਆ। ਬਾਹਰੋਂ ਕੋਈ ਮਜ਼ਦੂਰ ਆਇਆ, ਮਜ਼ਦੂਰੀ ਕਰਕੇ ਕਈ ਵਰੇ ਆਪਣੇ ਘਰ ਵਾਲਿਆਂ ਨੂੰ ਮਿਲਣ, ਤੇ ਏਅਰਪੋਰਟ ਤੇ ਉਹਦੇ ਉੱਤੇ ਪੈਸੇ ਸੁੱਟ ਰਹੇ ਨੇ। ਇਹ ਜਹਾਲਤ ਹੈ, ਇਹਨਾਂ ਗੱਲਾਂ ਤੋਂ ਅਵੋਇਡ ਕਰਿਆ ਕਰੋ। ਇਹ ਕੋਈ ਚਾਅ ਕਰਨ ਦਾ ਤਰੀਕਾ ਹੈ। ਪਹਿਲੇ ਹੀ ਉਜੜੇ ਜੇ, ਭੁੱਖ ਮਰਨ ਡਏ ਜੇ, ਉਹ ਬਾਹਰ ਕਿਤੇ ਮਜ਼ਦੂਰੀ ਕਰਕੇ ਆਇਆ ਵਿਚਾਰਾ। ਤੁਸੀਂ ਇੱਥੇ ਰੁਪਈਏ ਸੁੱਟਣ ਡਏ ਜੇ, ਜਿਵੇਂ ਤੁਸੀਂ ਕੋਈ, ਮੇਰਾ ਮਤਲਬ ਹੈ ਕਿ ਕੋਈ ਸੇਠ ਆਬਦ ਦੇ ਭਤੀਜੇ ਜੇ। ਕੋ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ। ਇਹ ਕਿਹੜੀ ਜਹਾਲਤ ਹੈ ਪੈਸੇ ਸੁੱਟਣ ਵਾਲੀ। ਪੈਸੇ ਵੀ ਰੋਲਦੇ ਜੇ, ਉਹ ਪੈਸੇ ਦੀ ਵੀ ਤੋਹੀਨ ਕਰਦੇ ਜੇ, ਆਪਣੀ ਵੀ ਕਰਦੇ ਜੇ। ਪੈਸੇ ਹੈ ਕੋਈ ਨਹੀਂ ਪੂਰੇ ਕੋਲ। ਇਹ ਪਤਾ ਨਹੀਂ ਕਿਹੜੇ ਕੰਪਲੈਕਸਿਸ ਨੇ ਜਿਹੜੇ ਪੂਰੇ ਕਰਦੇ ਹੋ। ਥੋੜ੍ਹਾ ਜਿਹਾ ਖਿਆਲ ਕਰੋ। ਇਹ ਜਿਹੜੇ ਰਸਮੋ ਰਿਵਾਜ ਜਹਾਲਤ ਤੇ ਮਬਨੀ ਨੇ, ਇਹਨਾਂ ਨੂੰ ਤਬਦੀਲ ਕਰਨ ਦੀ ਹੌਲੀ ਹੌਲੀ ਕੋਸ਼ਿਸ਼ ਕਰੋ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।